व्यूअर्स वेलकम बैक इन आवर प्रोग्राम जी डॉक्टर साहब हुण ਅਸੀਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਦੇ ਹਾਂ। ਸਾਡੀ ਪਹਿਲੀ ਈਮੇਲ ਆਈ ਹੈ ਰੁਪਿੰਦਰ ਸਿੰਘ ਜੀ ਦੀ ਕੈਨੇਡਾ ਤੋਂ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਸਬਜੈਕਟ ਹੈ ਪ੍ਰਾਊਡ ਟੂ ਬੀ ਅ ਸਿੱਖ। ਡਾਕਟਰ ਸਾਹਿਬ ਅਤੇ ਪੈਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਕੈਨੇਡਾ ਤੇ ਯੂਐਸ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਰਹੇ ਹਾਂ, ਪਰ ਪੰਜਾਬ ਵਿੱਚ ਅਸੀਂ ਕੰਟੀਨਿਊਸਲੀ ਨਿਗਾਰ ਵੱਲ ਜਾ ਰਹੇ ਹਾਂ। ਮੈਂ ਤਾਂ ਵਾਹਿਗੁਰੂ ਕੋਲ ਇਹੋ ਅਰਦਾਸ ਕਰਦਾ ਹਾਂ ਕਿ ਟੀਵੀ 84 ਜਲਦੀ ਤੋਂ ਜਲਦੀ ਪੰਜਾਬ ਵਿੱਚ ਹਰ ਘਰ ਵਿੱਚ ਆਪਣੇ ਹੱਕ ਬਾਰੇ ਦੱਸੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਰੁਪਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਕੈਨੇਡਾ ਤੋਂ ਲਿਖਿਆ। ਉਹ ਸਿੱਖ ਹੋਣ ਤੇ ਫਖਰ ਕਰਦੇ ਨੇ। ਸਾਨੂੰ ਸੱਚਮੁੱਚ ਹੀ ਫਖਰ ਹੋਣਾ ਚਾਹੀਦਾ ਹੈ। ਅਸੀਂ ਅਕਾਲ ਪੁਰਖ ਦੇ ਸ਼ੁਕਰਗੁਜ਼ਾਰ ਹੋਈਏ ਹਮੇਸ਼ਾ ਕਿ ਸਾਨੂੰ ਅਕਾਲ ਪੁਰਖ ਨੇ ਉਹਨਾਂ ਪਰਿਵਾਰਾਂ 'ਚ ਜਨਮ ਦਿੱਤਾ ਹੈ ਜਿੱਥੇ ਸਿੱਖੀ ਦਾ ਆਧਾਰ ਸੀ, ਸਿੱਖੀ ਸੀ। ਉਹ ਉਸ ਤੋਂ ਵੀ ਵੱਧ ਖੁਸ਼ਕਿਸਮਤ ਨੇ ਜਿਹੜੇ ਕਿ ਭਾਵੇਂ ਦੂਸਰੇ ਪਰਿਵਾਰਾਂ 'ਚ ਉਹਨਾਂ ਦਾ ਜਨਮ ਹੋਇਆ, ਉਹਨਾਂ ਨੂੰ ਜੀਵਨ ਦੇ ਵਿੱਚ ਇਹ ਸਿੱਖੀ ਦੀ ਸੋਝੀ ਆਈ ਔਰ ਇਸ ਪਾਸੇ ਵੱਲ ਉਹਨਾਂ ਨੇ ਕਦਮ ਵਧਾਏ ਜੀ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਬਾਹਰ ਬੈਠੇ ਸਿੱਖਾਂ ਨੇ ਲਗਭਗ 100-125 ਸਾਲ ਬਾਅਦ ਆਪਣੀ ਪਛਾਣ ਬਣਾਈ ਹੈ। ਉਸ ਦੇ ਵਿੱਚ ਇੱਕ ਫਖਰ ਹੈ, ਮਾਣ ਹੈ, ਥਾਂ-ਥਾਈਂ ਰੈਕਗਨੀਸ਼ਨ ਹੈ। ਔਰ ਖਾਸ ਤੌਰ ਤੇ ਜਿਸ ਤਰੀਕੇ ਨਾਲ ਓਨਟਾਰੀਓ 'ਚ ਇਹ ਅਪ੍ਰੈਲ ਐਜ਼ ਏ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਇਸ ਨੂੰ ਮਾਨਤਾ ਮਿਲੀ ਹੈ, ਇਹ ਸਾਡੇ ਲਈ ਬੜੇ ਫਖਰ ਵਾਲੀ ਗੱਲ ਹੈ। ਔਰ ਹੋਰ ਵੀ ਅਮਰੀਕਾ ਦੇ ਹਵਾਲੇ ਨਾਲ ਵੀ ਅਸੀਂ ਦੇਖਦੇ ਹਾਂ ਕਿ ਕੰਟੀਨਿਊਸਲੀ ਅਸੀਂ ਬੇਸ਼ੱਕ ਬੇਬੀ ਸਟੈਪਸ ਨੇ, ਛੋਟੇ ਛੋਟੇ ਕਦਮਾਂ ਨਾਲ ਅੱਗੇ ਵਧ ਰਹੇ ਜੀ, ਪਰ ਅਸੀਂ ਇੱਕ ਆਪਣੇ ਅਡਰੇ ਧਰਮ ਦੇ ਤੌਰ ਤੇ, ਔਰ ਇਮੈਜਿਨ ਕਰੋ ਕਿ ਸਿੱਖ ਉਸ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨਾ ਨਿਕਲੇ ਹੁੰਦੇ ਤੇ ਉੱਥੋਂ ਦੇ ਸਿੱਖਾਂ ਦਾ ਜੋ ਅੱਜ ਬਹੁਤ ਸਾਰਿਆਂ ਦਾ ਹਾਲ ਕਰ ਦਿੱਤਾ ਹੈ, ਜਾਂ ਉਹਨਾਂ ਦੀ ਮਾਨਸਿਕਤਾ ਜਿਸ ਕਿਸਮ ਦੀ ਹੈ, ਕਿਉਂਕਿ ਧਰਮ ਜਾਂ ਜਿਹੜੀ ਜੀਵਨ ਜਾਚ ਹੈ ਉਹ ਤਾਂ ਤੁਹਾਡੇ ਆ ਵੈਲਿਊ ਸਿਸਟਮ ਤੁਹਾਡੇ ਮਨਾਂ 'ਚ ਹੁੰਦਾ, ਫਿਰ ਕਲੈਕਟਿਵ ਕੌਨਸ਼ੀਅਸਨੈਸ 'ਚ ਹੁੰਦਾ। ਸੋ ਬਾਹਰਲੇ ਸਿੱਖਾਂ ਨੇ ਆਜ਼ਾਦ ਫਿਜ਼ਾ 'ਚ ਰਹਿੰਦੇ ਆ ਜਿੱਥੇ ਆਪਣੀ ਧਰਤੀ ਦੇ ਨਾਲ ਜਿਹੜਾ ਉਹ ਮੋਹ ਕਾਇਮ ਰੱਖਿਆ। ਔਰ ਕੱਲ ਆਪਣੇ ਜਤਿੰਦਰ ਸਿੰਘ ਆਪਣੇ ਇੰਟਰਵਿਊ 'ਚ ਕਹਿ ਰਹੇ ਸੀ ਟੀਵੀ 84 ਨਿਊਜ਼ ਤੇ, ਉਹਨਾਂ ਨੇ ਕਿਹਾ ਕਿ ਵੀ ਜਿਹੜੇ ਸਿੱਖ ਨੇ ਭਾਵੇਂ 100 ਸਾਲ ਤੋਂ ਵੀ ਬਾਹਰ ਅਸੀਂ ਆਏ ਹਾਂ, ਜੇ ਸਾਨੂੰ ਵੀਜ਼ਾ ਡਿਨਾਈ ਕੀਤਾ ਜਾਂਦਾ ਹੈ ਕਿਸੇ ਹਵਾਲੇ ਨਾਲ ਵੀ, ਹੁਣ ਜਿਵੇਂ ਮੋਦੀ ਦੀ ਡਰਾਮੇਬਾਜ਼ੀ ਆ ਉੱਥੇ ਆਉਣ ਦੀ ਜਾਂ ਦੂਜੇ ਜੀ, ਤੇ ਕਿਸੇ ਸਿੱਖ ਨੂੰ ਇਹ ਨਹੀਂ ਹੁੰਦਾ ਕਿ ਜੀ ਮੈਂ ਬੰਬਈ ਨਹੀਂ ਜਾ ਸਕਾਂਗਾ, ਮੈਂ ਦਿੱਲੀ ਨਹੀਂ ਜਾ ਸਕਾਂਗਾ, ਮੈਂ ਮਦਰਾਸ ਨਹੀਂ ਜਾ ਸਕਾਂਗਾ, ਮੈਂ ਕੇਰਲਾ ਨਹੀਂ ਜਾ ਸਕਾਂਗਾ। ਉਹਨੂੰ ਇਹ ਹੁੰਦਾ ਮੈਂ ਪੰਜਾਬ ਨਹੀਂ ਜਾ ਸਕਾਂਗਾ ਜਾਂ ਮੇਰੀ ਪੰਜਾਬ ਦੀ ਧਰਤੀ ਨਾਲੋਂ ਮੈਨੂੰ ਤੋੜਿਆ। ਸੋ ਸਿੱਖਾਂ ਦੇ ਲਈ ਪੰਜਾਬ ਇੰਡੀਆ ਦੇ ਵਿੱਚ ਨਹੀਂ ਹੈ, ਪੰਜਾਬ ਪੰਜਾਬ ਦੇ ਵਿੱਚ ਹੀ ਹੈ। ਸੋ ਜ਼ਾਹਰ ਹੈ ਵੀ ਇਹ ਜਿਹੜਾ ਰਿਸ਼ਤਾ ਸਾਡਾ ਆਪਣੀ ਧਰਤੀ ਦੇ ਨਾਲ ਰਿਹਾ, ਹਾਲਾਂ ਹੁਣ ਇਹਦੇ 'ਚ ਇੱਕ ਤਬਦੀਲੀ ਮੈਂ ਹੌਲੀ ਹੌਲੀ ਦੇਖ ਰਿਹਾ ਕਿ ਜਦੋਂ ਇੱਥੇ ਤੀਸਰੀ ਚੌਥੀ ਜਨਰੇਸ਼ਨ ਆ ਗਈ ਹੈ, ਬਹੁਤ ਸਾਰਿਆਂ ਨੂੰ ਲੱਗਦਾ ਹੈ ਕਿ ਜੀ ਇੱਥੇ ਸਾਡੇ ਪੋਤਰਿਆਂ ਪੋਤਰੀਆਂ ਜਾਂ ਦੂਜਿਆਂ ਨੇ ਕਿਹੜਾ ਜਾ ਕੇ ਪਿੱਛੇ ਜ਼ਮੀਨ ਰਹਿਣਾ ਹੈ ਜਾਂ ਜ਼ਮੀਨ ਹੈ। ਹੁਣ ਉਹ ਸਾਰੇ ਜ਼ਮੀਨ ਵੇਚ ਵੱਟ ਕੇ ਕਈ ਜਿਹੜੇ ਨੇ ਇੱਥੇ ਸੈਟਲ ਹੋਣ ਨੂੰ ਪਹਿਲ ਦਿੰਦੇ ਨੇ। ਕਈਆਂ ਨੇ ਆਪਣੇ ਘਰ ਵੀ ਉੱਥੇ ਜਿਹੜੇ ਬਣੇ ਸੀ ਉਹ ਦੂਜਿਆਂ ਦੇ ਹਵਾਲੇ ਕਰ ਦਿੱਤੇ ਨੇ ਜਾਂ ਮਾੜੇ ਮੋਟੇ ਪੈਸੇ ਲੈ ਕੇ ਵੇਚ ਦਿੱਤੇ ਨੇ। ਇਹ ਰੁਝਾਨ ਠੀਕ ਨਹੀਂ ਹੈ। ਜਿਹੜੀ ਮੈਂ ਸਮਝਦਾ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਣ ਤੋਂ ਬਾਅਦ 19ਵੀਂ ਸਦੀ ਦੇ ਅਖੀਰ 'ਚ ਜਿਹੜੀ ਬੇਸ਼ੱਕ ਉਹ ਅਫਰੀਕਨ ਦੇਸ਼ਾਂ 'ਚ ਹੋਏ, ਯੁਗਾਂਡਾ, ਕੀਨੀਆ, ਇੱਧਰ ਪੱਛਮੀ ਦੇਸ਼ਾਂ 'ਚ ਕੈਨੇਡਾ ਔਰ ਦੂਸਰੇ ਪਾਸੇ ਹਿਜਰਤ ਹੋਈ, ਉਸ ਆਸਟ੍ਰੇਲੀਆ, ਉਹ ਸਾਰੇ ਦੌਰ ਦੇ ਵਿੱਚ ਵੀ ਮਲੇਸ਼ੀਆ, ਉਹ ਸਾਰੇ ਦੌਰ 'ਚ ਵੀ ਉਹਨਾਂ ਨੇ ਆਪਣੇ ਪਿੰਡਾਂ ਦੇ ਨਾਲ, ਆਪਣੇ ਉਸ ਸਾਰੇ ਦੇ ਨਾਲ ਸਾਂਝ ਨਹੀਂ ਤੋੜੀ ਕਦੇ ਵੀ। ਔਰ ਇਹੀ ਕਾਰਨ ਸੀ ਕਿ ਫਿਰ ਉਹਨਾਂ ਦੇ ਤਜਰਬੇ ਤੋਂ ਵੀ ਉੱਥੋਂ ਦੇ ਲੋਕ ਐਨਰਿਚ ਹੋਏ। ਉਹਨਾਂ ਦਾ ਜਿਹੜਾ ਮਾੜਾ ਮੋਟਾ ਧਨ ਜਾਂਦਾ ਸੀ ਉਹਦੇ ਨਾਲ ਉੱਥੇ ਖੁਸ਼ਹਾਲੀ ਵੀ ਆਈ। ਹਰ ਇੱਕ ਦਾ ਯਤਨ ਹੁੰਦਾ, ਇੱਥੇ ਭਾਵੇਂ ਜਿਸ ਮਰਜ਼ੀ ਕਿਸਮ ਦੀ ਜ਼ਿੰਦਗੀ ਜਿਉਂਦੇ ਸੀ, ਉਹਨਾਂ ਦਾ ਹੁੰਦਾ ਸੀ ਕਿ ਆਪਣੇ ਇੱਕ ਖੱਤਾ ਹੋਰ ਲੈ ਲਓ ਜਾਂ ਘਰ ਚੰਗਾ ਬਣਾ ਲਓ। ਪਰ ਹੁਣ ਹੌਲੀ ਹੌਲੀ ਉਹ ਰੁਝਾਨ ਹੋਰ ਕਈ ਕਾਰਨਾਂ ਕਰਕੇ, ਇੱਕ ਤਾਂ ਨਸ਼ਿਆਂ ਦਾ ਇੰਨਾ ਕੁ ਜ਼ੋਰ ਪੈ ਗਿਆ, ਦੂਸਰਾ ਜਿਸ ਕਿਸਮ ਦਾ ਪਾਣੀ ਦਾ ਜਿਹੜਾ ਓਵਰਆਲ ਪੋਲਿਊਸ਼ਨ ਹੈ, ਬਿਮਾਰੀਆਂ ਨੇ, ਪੋਲੀਟੀਕਲ ਇਨਸਿਕਿਉਰਿਟੀ ਹੈ, ਜੋ ਤੁਸੀਂ ਉੱਥੇ ਬਣਾਉਂਦੇ ਹੋ, ਜੇ ਰੱਖ ਵੀ ਆਇਆ ਜਾਂਦਿਆਂ ਨੂੰ ਉੱਥੇ ਕੋਈ ਹੋਰ ਨੇ ਕਬਜ਼ਾ ਕੀਤਾ ਹੁੰਦਾ ਹੈ, ਲੈਂਡ ਮਾਫੀਆ ਹੈ, ਇਸ ਕਿਸਮ ਦੀ ਸਾਰੀ ਲਾਈਨ ਹੈ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਇਹਨਾਂ ਨੇ ਵੀ ਰੁਪਿੰਦਰ ਸਿੰਘ ਜੀ ਨੇ ਕਿਹਾ ਕਿ ਉੱਥੇ ਬਹੁਤ ਨਿਗਾਰ ਹੈ। ਕਿਉਂਕਿ ਇਹ ਅਸੀਂ ਨਾ ਭੁੱਲੀਏ ਕਿ ਅਸੀਂ ਸਿਰਫ ਵਾਰ ਜ਼ੋਨ ਦੇ ਵਿੱਚ ਹੀ ਨਹੀਂ ਹੈ, ਸਾਡੇ ਉੱਤੇ ਟੋਟਲ ਵਾਰ ਥੋਪੀ ਹੋਈ ਹੈ। ਔਰ ਜਦੋਂ ਟੋਟਲ ਵਾਰ ਇਹਨੂੰ ਹੀ ਕਿਹਾ ਜਾਂਦਾ ਜਿਹਦੇ 'ਚ ਕਿ ਕੋਈ ਇਨਹਿਬਿਸ਼ਨ ਨਹੀਂ ਹੈ ਸਾਡੇ ਦੁਸ਼ਮਣ ਨੂੰ ਕਿ ਉਹਨਾਂ ਨੇ ਸਾਡੀ ਜਵਾਨੀ ਨੂੰ ਮਾਰਨਾ ਹੈ,
ਉਹਨੂੰ ਦੁਰਾਚਾਰੀ ਬਣਾਉਣਾ ਹੈ, ਸਾਡੀ ਜ਼ਮੀਨ ਨੂੰ ਡਿਸਟਰੋਏ ਕਰਨਾ ਹੈ, ਸਾਨੂੰ ਸਾਡੇ ਪ੍ਰੋਡਿਊਸ ਨੂੰ ਜਿਹੜਾ ਉਹਨਾਂ ਨੇ ਰੋਲਣਾ ਹੈ ਮਿੱਟੀ ਘੱਟੇ ਦੇ ਬਰਾਬਰ। ਉਹਨਾਂ ਦੀ ਜਿਹੜੀ ਪ੍ਰਾਈਸ ਹੈ ਉਹਨੂੰ ਬਾਰ-ਬਾਰ ਹੁਣ ਰੌਲਾ ਪੈ ਰਿਹਾ ਹੈ ਕਿ ਜੀ ਸਵਾਮੀਨਾਥਨ ਕਮਿਸ਼ਨ ਨੇ ਇਹ ਕਿਹਾ ਸੀ ਕਿ ਜੀ ਇਸ ਦੀਆਂ ਤਾਂ ਇੰਨੀਆਂ ਕੀਮਤੀਆਂ ਸਪੈਸ਼ਲ ਜ਼ੋਨ ਐਲਾਨੋ ਪੰਜਾਬ ਨੂੰ, ਤੇ ਉਹ ਜੋ ਪ੍ਰਾਈਸਿਸ ਜਾਂ ਦੂਜੇ ਦੇ ਰਹੇ ਨੇ ਜਾਂ ਜਿਸ ਕਿਸਮ ਦਾ ਉਹ ਉਹਨਾਂ ਦਾ ਸਾਰਾ ਬਿਹੇਵ ਹੈ, ਉਹ ਤਾਂ ਤੁਹਾਨੂੰ ਜਿਹੜਾ ਹੈ ਉਹ ਘੁੱਟ ਕੇ ਮਰ ਜਾਊਂ ਇਹ ਮਰਜ਼ੀ ਮੇਰੇ ਸਯਾਦ ਕੀ ਹੈ। ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਬਾਹਰਲੇ ਸਿੱਖਾਂ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਹੋਰ ਵੀ ਬਣ ਜਾਂਦੀ ਹੈ, ਔਰ ਇਹ ਸਾਡੀ ਵੱਖਰੀ ਪਛਾਣ ਬਾਹਰਲੇ ਸਿੱਖਾਂ ਦੇ ਐਫਰਟ ਦੀ ਬਦੌਲਤ ਹੈ ਕਿ ਅਸੀਂ ਆਪਣੇ ਆਪ ਨੂੰ ਪੰਜਵਾਂ ਵੱਡਾ ਧਰਮ ਸਥਾਪਿਤ ਕਰ ਸਕੇ। ਔਰ ਅਜੇ ਵੀ ਸਾਡੀ ਬਹੁਤ ਸਾਰੀ એનર્ਜੀ ਜਦੋਂ ਮੈਂ ਆਲੇ ਦੁਆਲੇ ਦੇਖਦਾ ਹਾਂ ਗੁਰਦੁਆਰਿਆਂ ਦੇ ਝਗੜਿਆਂ ਦੇ ਹਵਾਲੇ ਨਾਲ, ਛੋਟੀਆਂ ਜਥੇਬੰਦੀਆਂ ਦੇ ਹਵਾਲੇ ਨਾਲ, ਕਈ ਵਾਰੀ ਨਿੱਕੀਆਂ ਡਿਬੇਟਸ ਖੁਰਾਕ ਨੂੰ ਲੈ ਕੇ, ਪਹਿਰਾਵੇ ਨੂੰ ਲੈ ਕੇ, ਮਰਿਆਦਾ ਨੂੰ ਲੈ ਕੇ, ਹੋਰ ਇਸ਼ੂਜ਼ ਨੂੰ ਲੈ ਕੇ ਜਿਹੜੀ ਉਹ ਸਾਨੂੰ ਡਿਸਟਰੋਏ ਕਰ ਰਹੀ ਹੈ। ਸੋ ਸਾਨੂੰ ਆਪਣੀ ਕਲੈਕਟਿਵ એનર્ਜੀ ਦੇ ਨਾਲ ਆਪਣੀ ਕੌਮੀ ਜਿਹੜੀ ਹੋਂਦ ਹੈ, ਔਰ ਇਸ ਵੇਲੇ ਬਹੁਤ ਕੁਝ ਸਾਡੇ ਕੌਮੀ ਘਰ ਖਾਲਿਸਤਾਨ ਦੀ ਕ੍ਰੀਏਸ਼ਨ ਦੇ ਨਾਲ ਜੁੜਿਆ ਹੋਇਆ ਹੈ। ਸੋ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੂੰ TV 84 ਦੇ ਨਾਲ ਮੋਹ ਹੈ, ਇਸ ਨੂੰ ਇਹ ਐਪਰੀਸ਼ੀਏਟ ਕਰਦੇ ਨੇ, ਔਰ ਅਸੀਂ ਐਕਸਪੈਕਟ ਵੀ ਕਰਦੇ ਹਾਂ ਕਿ ਸਾਨੂੰ ਕ੍ਰਿਟੀਕਲ ਐਨਾਲਿਸਿਸ ਵੀ ਸਾਡੇ ਸਰੋਤੇ ਸਾਡੇ ਦਰਸ਼ਕ ਦੇਣ ਤਾਂ ਕਿ ਅਸੀਂ ਇਸ ਨੂੰ ਹੋਰ ਵੀ ਇੰਪਰੂਵ ਕਰੀਏ ਔਰ ਪੇਸ਼ਕਦਮੀ ਕਰੀਏ ਆਪਣੇ ਕੌਮੀ ਕੌਜ਼ ਦੇ ਲਈ। ਜੀ ਡਾਕਟਰ ਸਾਹਿਬ, ਸਾਡੇ ਕੋਲ ਹੱਥੀ ਲਿਖਤ ਆਈ ਹੈ। ਲਿਖਣ ਵਾਲੇ ਹਨ ਗੁਰਪ੍ਰੀਤ ਸਿੰਘ, ਅਮਰੀਕਾ ਤੋਂ, ਨਿਊ ਜਰਸੀ। ਇਹ ਲਿਖਦੇ ਹਨ, ਪਿਤਾ ਸਮਾਨ ਡਾਕਟਰ ਅਮਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਉਮਰ 27 ਸਾਲ ਹੈ ਤੇ ਮੈਂ ਗੈਸ ਸਟੇਸ਼ਨ ਤੇ ਕੰਮ ਕਰਦਾ ਹਾਂ। ਡਾਕਟਰ ਸਾਹਿਬ, ਮੈਨੂੰ ਤੁਹਾਡੇ ਪ੍ਰੋਗਰਾਮ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਮੈਂ ਹਰ ਰੋਜ਼ ਤੁਹਾਡਾ ਪ੍ਰੋਗਰਾਮ ਸੁਣਦਾ ਹਾਂ। ਅਮਰੀਕਾ ਵਿੱਚ ਮੈਨੂੰ 4 ਸਾਲ ਹੋ ਗਏ ਹਨ ਰਹਿੰਦਿਆਂ ਨੂੰ, ਤੇ ਕੁਝ ਕਾਰਨਾਂ ਕਰਕੇ ਮੈਂ ਤੁਹਾਡੇ ਪ੍ਰੋਟੈਸਟ ਵਿੱਚ ਹਿੱਸਾ ਨਹੀਂ ਲੈ ਪਾਉਂਦਾ, ਪਰ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਠੀਕ ਹੋ ਜਾਊ। ਪਹਿਲਾਂ ਮੈਨੂੰ ਖਾਲਿਸਤਾਨ ਬਾਰੇ ਕੁਝ ਨਹੀਂ ਸੀ ਪਤਾ, ਪਰ ਹੁਣ ਪੱਕਾ ਖਾਲਿਸਤਾਨੀ ਹਾਂ। ਡਾਕਟਰ ਸਾਹਿਬ, ਆਪਣੀ ਮਿਹਨਤ ਦੀ ਕਮਾਈ ਵਿੱਚੋਂ ਕੁਝ ਹਿੱਸਾ ਭੇਜ ਰਿਹਾ ਹਾਂ, ਅੱਗੇ ਤੋਂ ਜ਼ਿਆਦਾ ਭੇਜਣ ਦੀ ਕੋਸ਼ਿਸ਼ ਕਰਾਂਗਾ ਤੇ ਆਪਣੇ ਦੋਸਤਾਂ ਨੂੰ ਕਹਾਂਗਾ ਤੁਹਾਨੂੰ ਕੁਝ ਆਪਣੀ ਮਿਹਨਤ ਦਾ ਹਿੱਸਾ ਭੇਜਣ। ਪੂਰੀ ਕੋਸ਼ਿਸ਼ ਕਰਦਾ ਹਾਂ ਆਪਣੇ ਦੋਸਤਾਂ ਨੂੰ ਨੌਲੇਜ ਦੇਣ ਦੀ। ਜ਼ਿਆਦਾ ਕੁਝ ਲਿਖਣ ਦੇ ਕਾਬਿਲ ਨਹੀਂ ਹਾਂ ਹਜੇ। ਹਾਂ, ਇੱਕ ਗੱਲ ਹੋਰ, ਵਾਹਿਗੁਰੂ ਦੀ ਕਿਰਪਾ ਨਾਲ ਕੇਸ ਰੱਖ ਲਏ ਹਨ, ਸਰਦਾਰ ਬਣ ਗਿਆ ਹਾਂ। ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਸਾਡੀ ਮੰਜ਼ਿਲ ਖਾਲਿਸਤਾਨ। ਜੀ ਡਾਕਟਰ ਸਾਹਿਬ। ਜ਼ਿੰਦਾਬਾਦ 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 ਜ਼ਿੰਦਾਬਾਦ, ਇਹਨਾਂ ਨੂੰ ਐਕਸਟਰਾ ਦੋ। ਜੀ ਜੀ ਬਿਲਕੁਲ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਸਾਨੂੰ ਨਿਊ ਜਰਸੀ ਤੋਂ ਲਿਖਿਆ, ਕਿਰਤੀ ਗੁਰਸਿੱਖ ਨੇ, ਗੁਰਸਿੱਖ ਬਣੇ ਨੇ, ਹੁਣ ਗੁਰੂ ਦੀ ਗੋਦ 'ਚ ਨੇ, ਔਰ ਮੈਂ ਸਮਝਦਾ ਵੀ ਸਾਡੇ ਲਈ ਇਹ ਬੜੇ ਫਖਰ ਔਰ ਮਾਣ ਵਾਲੀ ਗੱਲ ਹੁੰਦੀ ਹੈ ਜਦੋਂ ਕਿ ਜਿਹੜੇ ਸਾਡੇ ਵੀਰ ਇੱਥੇ ਪਹੁੰਚਦੇ ਨੇ ਕਿਹਨਾਂ ਹਾਲਾਤਾਂ 'ਚ 20-20, 25-25 ਲੱਖ, ਹੁਣ ਤਾਂ 40-40 ਲੱਖ ਤੱਕ ਵੀ ਪਹੁੰਚ ਗਏ ਏਜੰਟਾਂ ਨੂੰ ਦੇ ਕੇ। ਕੋਈ ਸਾਊਥ ਅਮਰੀਕਾ 'ਚ ਖੱਜਲ ਖੁਆਰ ਹੁੰਦਾ ਹੈ, ਕੋਈ ਕਿਤੇੋਂ ਇੱਥੇ ਜੇਲ੍ਹਾਂ 'ਚ 3-3 ਮਹੀਨੇ ਰਹਿ ਕੇ ਫਿਰ ਇੱਥੋਂ ਕਰਜ਼ਾ ਚੁੱਕ ਕੇ 5-10 ਹਜ਼ਾਰ ਦੇ ਬੌਂਡ ਦੇ ਕੇ ਬਾਹਰ ਨਿਕਲਦੇ ਨੇ, ਫਿਰ ਅਸਾਈਲਮ ਵਾਲੇ ਵਕੀਲਾਂ ਦੇ ਵੱਸ ਪੈ ਜਾਂਦੇ ਨੇ ਤੇ ਕੰਮ ਇੱਥੇ ਲੈ ਦੇ ਕੇ ਹਰ ਇੱਕ ਨੂੰ ਉਹੀ ਗੈਸ ਸਟੇਸ਼ਨਾਂ ਤੇ 12-12, 14-14 ਘੰਟੇ। ਸੋ ਜਦੋਂ ਇਸ ਕਿਸਮ ਦਾ ਕੋਈ ਵੀ ਕਮਿਟਡ ਵੀਰ ਸਿੱਖੀ ਵੱਲ ਪੇਸ਼ਕਦਮੀ ਕਰਦਾ, ਜਿਵੇਂ ਇਹਨਾਂ ਨੇ ਸਿੱਖੀ ਸਰੂਪ 'ਚ ਆਏ ਨੇ, ਔਰ ਕੌਮੀ ਕੌਜ਼ ਨਾਲ ਪਿਆਰ ਕਰਦਾ ਹੈ, ਸੋ ਇਹਨਾਂ ਦਾ ਜਿਹੜਾ ਇਹਨਾਂ ਵੱਲੋਂ ਭਾਵੇਂ ਉਹਨੂੰ ਤਿਲ ਫੁੱਲ ਕਿਹਾ ਜਾਏ, ਉਹ ਸਾਡੇ ਲਈ ਵਰਥ ਬਿਲੀਅਨਸ ਆਫ ਡਾਲਰਸ ਹੁੰਦਾ ਹੈ। ਕਿਉਂਕਿ ਅਸੀਂ ਸਮਝਦੇ ਹਾਂ ਵੀ ਇਹੀ ਸਿੱਖੀ ਦੀ ਰੂਹ ਨੇ, ਸਿੱਖੀ ਦੀ ਜਾਨ ਨੇ। ਔਰ ਮੈਂ ਬਹੁਤ ਵਾਰ ਹੁਣ ਜਦੋਂ ਕਿਤੇ ਵੀ ਜਾਓ ਡਿਸਕਸ਼ਨਸ ਹੁੰਦੀਆਂ, ਕੋਈ ਨਾ ਕੋਈ ਜਿਹੜਾ ਬੰਦਾ ਆਊਟ ਆਫ ਦਾ ਬਲੂ ਇਹ ਕਹੇਗਾ ਜੀ ਸਿੱਖਾਂ 'ਚ ਇੰਨੇ ਅਮੀਰ ਆਦਮੀ ਨੇ, ਇੰਨੇ ਮਿਲੀਅਨੇਅਰ ਨੇ, ਦੇਖੋ ਜੀ ਫਲਾਣਾ ਫੋਰਚੂਨ 500 'ਚ ਆ ਗਿਆ, ਫਲਾਣੇ ਦੀ ਸੌਫਟਵੇਅਰ ਦਾ ਉਹ ਬਾਦਸ਼ਾਹ ਹੈ, ਉਹ ਫਲਾਣਾ ਆਲੂਆਂ ਦਾ ਬਾਦਸ਼ਾਹ ਹੈ, ਫਲਾਣਾ ਜਿਹੜਾ ਉਹ ਖੁਰਮਾਣੀਆਂ ਦਾ ਬਾਦਸ਼ਾਹ ਹੈ, ਕੋਈ ਕਿਸੇ ਦਾ ਬਾਦਸ਼ਾਹ ਹੈ। ਵੀ ਇਹ ਤਾਂ ਇਕੱਲੇ ਚਲਾ ਸਕਦੇ ਨੇ ਜੀ ਚੈਨਲ। ਜੀ ਮੈਂ ਕਿਹਾ ਜੀ ਆਪਣੇ ਟੱਬਰ ਦੇ ਹੀ ਬਾਦਸ਼ਾਹ ਨੇ। ਜੀ ਬਿਲਕੁਲ। ਸਿੱਖੀ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਨੂੰ ਪ੍ਰਵਾਨ ਕਰਕੇ ਔਰ ਉਸ ਦੇ ਉੱਤੇ ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ, ਇਹ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਹੈ ਸਿੱਖੀ ਦੀ ਫਾਊਂਡੇਸ਼ਨਸ। ਔਰ ਇਸ ਗੱਲ ਨੂੰ ਕੌਮੀ ਕੌਜ਼ ਹੋਏ, ਕੌਮੀ ਸਟਰਗਲ ਹੋਏ, ਜਿਹੜੇ ਕਿਰਤੀ ਵੀਰ ਨੇ
ਜਿਹੜੇ 12-12 14-14 ਘੰਟੇ ਟਰੱਕਾਂ ਦੇ ਉੱਤੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ, ਕਈ ਵਾਰ ਮੈਂ ਉਨਾ ਕੁ ਸ਼ੁਕਰਗੁਜ਼ਾਰੀ 'ਚ ਹੁੰਦਾ ਕਿ ਕਿਸ ਕਦਰ ਇਹ ਸਾਰੇ ਪਿਆਰ ਕਰਦੇ ਨੇ, ਆਪਣੀ ਕਿਰਤ ਕਮਾਈ ਚੋਂ ਫਿਰ ਅੱਗੋਂ ਜਿਹੜਾ ਹੈ ਉਹ ਕੰਟਰੀਬਿਊਟ ਕਰਦੇ ਨੇ। ਸੋ ਇਹੀ ਸਾਡੀ ਸਟਰੈਂਥ ਨੇ। ਮੈਂ ਔਰ ਉਹਨਾਂ ਨੂੰ ਉਹ ਕਹਿੰਦਾ ਹੁੰਦਾ ਕਿ ਜੀ ਮੈਂ ਕੋਈ ਜਨਰਲਾਈਜ਼ ਤਾਂ ਨਹੀਂ ਕਰਨਾ ਚਾਹੁੰਦਾ ਕਿ ਗੁਰੂ ਸਾਹਿਬ ਨੇ ਕੋਈ ਅਮੀਰ ਬਾਹਰ ਕੱਢੇ ਨੇ, ਪਰ ਨਾਲ ਇਹ ਵੀ ਸਮਝਾਇਆ ਹੋਇਆ ਕਿ ਵੀ ਇੱਕ ਸਟੇਜ ਆ ਜਾਂਦੀ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਔਰ ਉਹਦੇ 'ਚ ਉਹ ਕੈਟਾਗਰੀ ਦੇ ਲੋਕ ਵੀ ਨੇ ਜਿਹੜੇ ਸਾਡੇ ਨਾਲ, ਜਿਨ੍ਹਾਂ ਨੇ ਕਦੇ ਇਹ ਚਾਹਨਾ ਕੀਤੀ ਕਿ ਜੀ ਇੱਕ ਵਾਰ ਤੁਸੀਂ ਸਾਨੂੰ ਕਰ ਲੈਣ ਦਿਓ, ਅੱਗੇ ਜਾ ਲੈਣ ਦਿਓ, ਅਸੀਂ ਤਾਂ ਇਕੱਲੇ ਖਰਚੇ ਚੱਕ ਲਾਂਗੇ ਜੀ। ਉਹ ਖਰਚੇ ਤਾਂ ਕੀ ਚੱਕਣੇ, ਫੋਨ ਵੀ ਨਹੀਂ ਚੱਕਦੇ, ਫਿਰ ਤਾਂ ਗੱਲ ਹੀ ਮੁੱਕ ਜਾਂਦੀ ਹੈ। ਸੋ ਅਸੀਂ ਇਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹ ਪਿਆਰ ਕਰਦੇ ਨੇ ਕੌਮ ਨੂੰ, ਔਰ ਇਹਨਾਂ ਦਾ ਜਿਹੜਾ ਭਾਵਨਾ ਹੈ ਉਹ ਜਿਸ ਕਦਰ ਹੈ ਅਸੀਂ ਸਮਝਦੇ ਹਾਂ ਵੀ ਇਹ ਸਾਡਾ ਸਰਮਾਇਆ ਨੇ, ਔਰ ਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇਣ, ਕਾਮਯਾਬੀ ਦੇਣ, ਸਿੱਖੀ ਮੰਜ਼ਿਲ ਵੱਲ ਵੀ ਵਧਣ, ਆਪਣੇ ਜਿਹੜਾ ਜੀਵਨ ਦੇ ਵਿੱਚ ਵੀ ਸਿੱਖੀ ਕਦਰਾਂ ਕੀਮਤਾਂ ਦੇ ਨਾਲ ਜੁੜੇ ਰਹਿਣ ਜੀ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।